ਬਹੁਤ ਸਾਰੇ ਸਵਾਲ ਨੇ ਜਿਹੜੇ ਆਮ ਸੰਗਤਾਂ ਦੇ ਵਿੱਚ ਪ੍ਰਚਲਿਤ ਨੇ ਵੀ ਸਿੱਖਾਂ ਨੂੰ ਖਾਲਿਸਤਾਨ ਦੀ ਲੋੜ ਕਿਉਂ ਆ, ਵੀ ਜੇ ਖਾਲਿਸਤਾਨ ਬਣ ਗਿਆ ਕੀ ਅਸੀਂ ਖਾਲਿਸਤਾਨ ਰਾਜ ਪ੍ਰਬੰਧ ਕਿਹੋ ਜਿਹਾ ਦੇਵਾਂਗੇ, ਉਹ ਅਸੀਂ ਰੱਖ ਵੀ ਸਕਾਂਗੇ ਜਾਂ ਨਹੀਂ ਰੱਖ ਸਕਾਂਗੇ। ਉਹਨਾਂ ਸਾਰੇ ਸਵਾਲਾਂ ਦੇ ਜਵਾਬ ਇਹਨਾਂ 40-45 ਬੈਨਰਾਂ ਦੇ ਵਿੱਚ ਅਸੀਂ ਦੇਣ ਦੀ ਕੋਸ਼ਿਸ਼ ਕੀਤੀ ਆ। ਜਿਹੜਾ ਸਿੱਖ ਹੈ ਬਹੁਤ ਜ਼ਿਆਦਾ ਬੇਚੈਨ ਹੈ ਆਪਣੇ ਰਾਜ ਦੇ ਪ੍ਰਤੀ, ਕਿਉਂਕਿ ਜਿੰਨਾ ਸਿੱਖਾਂ ਨੇ ਲਹੂ ਡੋਲ ਕੇ ਸੰਘਰਸ਼ ਲੜਿਆ, ਸਾਡੀ ਉਸ ਤੋਂ ਬਿਨਾਂ ਕੋਈ ਮਤਲਬ ਹੋਂਦ ਨਹੀਂ ਹੈਗੀ। ਬੇਸਿਕਲੀ ਮਤਲਬ ਉਹ ਸਾਨੂੰ ਐਲੀਮੀਨੇਟ ਕਰਕੇ ਜਾਂ ਸਿਮੀਲੇਟ ਕਰਕੇ ਸਾਨੂੰ ਖਤਮ ਕਰਨਾ ਚਾਹੁੰਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਟਾਈਮ ਗੁਰਦੁਆਰਾ ਸਾਹਿਬ ਸਟਾਕਟਨ ਤੋਂ ਕਵਰੇਜ ਚੱਲ ਰਹੀ ਆ, ਜਿੱਥੇ ਆਪਾਂ ਇੱਕ ਸਟਾਲ ਬੂਥ ਦੇ ਉੱਤੇ ਪਹੁੰਚੇ ਹਾਂ, ਜਿੱਥੇ ਲਿਖਿਆ ਹੈ ਖਾਲਿਸਤਾਨ ਕਿਉਂ, ਵਾਈ ਖਾਲਿਸਤਾਨ। ਸਿੱਖ ਇਤਿਹਾਸ ਦੇ ਨਾਲ, ਖਾਲਿਸਤਾਨ ਦੇ ਸੰਬੰਧ ਦੇ ਨਾਲ, ਸਿੱਖ ਕੌਮ ਦੇ ਨਾਲ ਜੁੜੀਆਂ ਹੋਈਆਂ ਜਿਹੜੀਆਂ ਚੀਜ਼ਾਂ ਆ, ਸਿੱਖ ਯੂਥ ਆਫ ਅਮਰੀਕਾ ਉਸ ਜਥੇਬੰਦੀ ਦੇ ਦੁਆਰਾ ਇੱਥੇ ਪ੍ਰਦਰਸ਼ਨੀ ਵੀ ਜਿਹੜੀ ਲਗਾਈ ਗਈ ਆ, ਪੋਸਟਰ ਆ, ਇਤਿਹਾਸ ਆ, ਉਸ ਦੇ ਵਿੱਚ ਲਿਖਿਆ ਆ। ਆਓ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਤਾਂ ਪੰਜਾਬੀ ਰੇਡੀਓ USA ਦਾ ਬਹੁਤ-ਬਹੁਤ ਧੰਨਵਾਦ। ਸਾਰਿਆਂ ਨੂੰ, ਸਮੂਹ ਸੰਗਤ ਨੂੰ ਵਿਸਾਖੀ ਦੇ ਗੁਰਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਹੋਣ। ਜਿਹੜਾ ਤੁਸੀਂ ਸਵਾਲ ਕੀਤਾ ਹੈ ਇਸ ਪ੍ਰਦਰਸ਼ਨੀ ਦਾ, ਬਹੁਤ ਸਾਰੇ ਸਵਾਲ ਨੇ ਜਿਹੜੇ ਆਮ ਸੰਗਤਾਂ ਦੇ ਵਿੱਚ ਪ੍ਰਚਲਿਤ ਨੇ ਵੀ ਸਿੱਖਾਂ ਨੂੰ ਖਾਲਿਸਤਾਨ ਦੀ ਲੋੜ ਕਿਉਂ ਆ, ਵੀ ਜੇ ਖਾਲਿਸਤਾਨ ਬਣ ਗਿਆ ਕੀ ਅਸੀਂ ਖਾਲਿਸਤਾਨ ਰਾਜ ਪ੍ਰਬੰਧ ਕਿਹੋ ਜਿਹਾ ਦੇਵਾਂਗੇ, ਉਹ ਅਸੀਂ ਰੱਖ ਵੀ ਸਕਾਂਗੇ ਜਾਂ ਨਹੀਂ ਰੱਖ ਸਕਾਂਗੇ। ਉਹਨਾਂ ਸਾਰੇ ਸਵਾਲਾਂ ਦੇ ਜਵਾਬ ਇਹਨਾਂ 40-45 ਬੈਨਰਾਂ ਦੇ ਵਿੱਚ ਅਸੀਂ ਦੇਣ ਦੀ ਕੋਸ਼ਿਸ਼ ਕੀਤੀ ਆ। ਖਾਲਿਸਤਾਨ ਕਿਹੋ ਜਿਹਾ ਹੋਵੇਗਾ, ਖਾਲਿਸਤਾਨ ਦੀ ਸਿੱਖਾਂ ਨੂੰ ਲੋੜ ਕਿਉਂ ਹੈ, ਗੁਰੂ ਨਾਨਕ ਦੇਵ ਪਾਤਸ਼ਾਹ ਅਤੇ ਗੁਰੂ ਗ੍ਰੰਥ ਸਾਹਿਬ ਦੇ ਮੁਤਾਬਕ ਜਿਹੜਾ ਖਾਲਿਸਤਾਨ ਆ ਉਹ ਕਿਹੋ ਜਿਹਾ ਹੋਣਾ ਚਾਹੀਦਾ। ਸਿੱਖਾਂ ਨੇ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਮਿਸਲਾਂ ਦੇ ਰਾਜ ਮਹਾਰਾਜਾ ਰਣਜੀਤ ਸਿੰਘ ਤੱਕ ਕਿਹੋ ਜਿਹਾ ਖਾਲਸਾ ਰਾਜ ਪ੍ਰਬੰਧ ਜਿਹੜਾ ਲੋਕਾਂ ਨੂੰ ਦਿੱਤਾ। ਉਸ ਤੋਂ ਬਾਅਦ ਵਾਰੀ ਆਉਂਦੀ ਆ ਆਜ਼ਾਦੀ ਤੋਂ ਬਾਅਦ ਜੋ ਸਾਡੇ ਨਾਲ ਵਧੀਕੀਆਂ ਹੋਈਆਂ ਨੇ, ਅਤੇ ਸੰਤ ਜਰਨੈਲ ਸਿੰਘ ਉਹਨਾਂ ਦਾ ਸਮਾਂ ਆਉਂਦਾ 13 ਅਪ੍ਰੈਲ 1978 ਤੋਂ ਸਿੰਘਾਂ ਦੀ ਸ਼ਹੀਦੀ ਤੋਂ ਬਾਅਦ ਕਿਵੇਂ ਧਰਮ ਯੁੱਧ ਮੋਰਚਾ ਲੱਗਿਆ ਅਤੇ ਸੰਤਾਂ ਨੇ ਕਿਸੇ ਤਰ੍ਹਾਂ ਉਸ ਮੋਰਚੇ ਦੀ ਜਿਹੜੀ ਲਾਮਬੰਦੀ ਕਰਕੇ ਸੰਗਤਾਂ ਨੂੰ ਪ੍ਰੇਰਿਤ ਕੀਤਾ। ਉਸ ਤੋਂ ਬਾਅਦ ਦਰਬਾਰ ਸਾਹਿਬ ਦੇ ਉੱਪਰ ਹਮਲਾ ਹੁੰਦਾ ਹੈ। ਹਮਲੇ ਤੋਂ ਬਾਅਦ ਸਾਡੇ ਯੋਧਿਆਂ ਨੇ ਸਰਬੱਤ ਖਾਲਸਾ ਸੱਦ ਕੇ ਗੁਰਮਤਿ ਅਨੁਸਾਰ ਖਾਲਿਸਤਾਨ ਦਾ ਐਲਾਨਨਾਮਾ ਕੀਤਾ ਅਤੇ ਜੰਗ ਦਾ ਐਲਾਨ ਕੀਤਾ। ਅਤੇ ਉਸ ਜੰਗ ਨੂੰ ਬਾਖੂਬੀ ਸਾਡੇ ਯੋਧਿਆਂ ਨੇ, ਜੁਝਾਰੂਆਂ ਨੇ 12-13 ਸਾਲ 15 ਸਾਲ ਲਗਾਤਾਰ ਲੜਿਆ, ਅਤੇ ਜਿਹੜੀ ਜੰਗ ਅੱਜ ਵੀ ਜਾਰੀ ਹੈ। ਉਸ ਜੰਗ ਦੇ ਦੌਰਾਨ ਖਾਲਸਾ ਪੰਥ ਦਾ ਆਪ ਦਾ ਕਿਹੋ ਜਿਹਾ ਜੀ ਮਤਲਬ ਰੋਲ ਰਿਹਾ, ਕਿਹੋ ਜਿਹਾ ਰੋਲ ਰਿਹਾ, ਉਸ ਰੋਲ ਦੇ ਮੁਤਾਬਕ ਅਸੀਂ ਕੀ ਕੀਤਾ ਅਤੇ ਸਾਡੇ ਕੀ ਕਰਨ ਵਾਲਾ ਵਾਕਈ ਪਿਆ। ਸਾਡਾ ਖਾਲਿਸਤਾਨ ਦਾ ਜਿਹੜਾ ਪਾਤਸ਼ਾਹੀ ਦਾਅਵਾ ਹੈ ਸਿੱਖਾਂ ਦਾ, ਉਹ ਕਿਉਂ ਹੈ ਅਤੇ ਉਸ ਨੂੰ ਅਸੀਂ ਕਿਵੇਂ ਪਰਿਭਾਸ਼ਿਤ ਕਰਦੇ ਹਾਂ। ਇਹ ਸਾਰੇ ਸਵਾਲਾਂ ਦੇ ਜਵਾਬ ਇਹਨਾਂ ਬੈਨਰਾਂ ਦੇ ਵਿੱਚ ਅਸੀਂ ਦੇਣ ਦੀ ਕੋਸ਼ਿਸ਼ ਕੀਤੀ। ਪੰਜਾਬੀ 'ਚ ਵੀ ਆ ਅਤੇ ਇੰਗਲਿਸ਼ 'ਚ ਵੀ। ਹਾਂਜੀ, ਦੋਨੋਂ ਭਾਸ਼ਾਵਾਂ ਦੇ ਵਿੱਚ, ਕਿਉਂਕਿ ਸਾਡੇ ਬੱਚਿਆਂ ਨੂੰ ਇੱਥੇ ਇਸ ਗੱਲ ਦੀ ਪਰੇਸ਼ਾਨੀ ਆਉਂਦੀ ਆ। ਕੁਝ ਪੰਜਾਬੀ ਪੜ੍ਹਨਾ ਚਾਹੁੰਦੇ ਨੇ ਸਾਡੇ ਬਜ਼ੁਰਗ ਜਾਂ ਹੋਰ, ਅਤੇ ਬੱਚਿਆਂ ਨੂੰ ਅੰਗਰੇਜ਼ੀ ਦੀ ਲੋੜ ਹੈ। ਅਸੀਂ ਹਰ ਇੱਕ ਕੋਸ਼ਿਸ਼ ਕੀਤੀ ਆ ਆਪਣੀ ਸਮਝ ਮੁਤਾਬਕ ਉਹਨਾਂ ਸਵਾਲਾਂ ਦੇ ਜਵਾਬ ਦੇਣ ਦੀ, ਅਤੇ ਉਸ ਦੇ ਮੁਤਾਬਕ ਅਸੀਂ ਕੁਝ ਲਿਟਰੇਚਰ ਰੱਖਿਆ। ਇੱਕ ਬੜਾ ਅਸੀਂ ਪੁਰਾਣਾ ਕਹਿੰਦੇ ਆ ਵੀ ਸਾਡਾ ਇਤਿਹਾਸ ਜਾਂ ਮੁਗਲਾਂ ਨੇ ਲਿਖਿਆ, ਜਦੋਂ ਮੁਗਲ ਰਾਜ ਕਰਦੇ ਸੀ, ਜਦੋਂ ਅੰਗਰੇਜ਼ ਰਾਜ ਕਰਦੇ ਸੀ, ਤਾਂ ਮਕਲਾਉਡ ਵਰਗਿਆਂ ਨੇ, ਹੋਰਾਂ ਨੇ ਸਾਡਾ ਇਤਿਹਾਸ ਲਿਖਣ ਦੀ ਕੋਸ਼ਿਸ਼ ਕੀਤੀ। ਅਸੀਂ ਇਹ ਪੰਜਾਬ ਦੇ ਵਿੱਚ ਕੋਸ਼ਿਸ਼ ਕੀਤੀ ਹੈ ਕਿ ਟੀਮ ਬਣਾ ਕੇ 32-35 ਨੌਜਵਾਨ ਜਿਹੜੇ ਫੁੱਲ ਟਾਈਮ ਕੰਮ ਕਰਦੇ ਨੇ, ਉਹ ਆਪਣਾ ਪੁਰਾਣੇ ਸੰਘਰਸ਼ ਦਾ ਇਤਿਹਾਸ, ਸਾਡੇ 'ਤੇ ਹੋਈਆਂ ਵਧੀਕੀਆਂ, ਸਾਰੇ ਕਾਰਜਾਂ ਨੂੰ ਆਪ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਜਿਹੜੀ ਕਿ ਬੜੀ ਖੁਸ਼ੀ ਦੀ ਗੱਲ ਹੈ। ਅਸੀਂ ਉਸ ਸਾਰੇ ਕਾਰਜ ਵਾਸਤੇ ਸਾਡੀ ਸਮੂਹ ਟੀਮ ਜਿਹੜੀ ਆ ਦੇਸ਼ਾਂ ਵਿਦੇਸ਼ਾਂ 'ਚ, ਅਮਰੀਕਾ, ਕੈਨੇਡਾ, ਇੰਗਲੈਂਡ, ਆਸਟ੍ਰੇਲੀਆ, ਸਾਰੇ ਅਸੀਂ ਰਲ ਕੇ ਇਹਦੇ ਲਈ ਕੰਮ ਕਰਦੇ ਹਾਂ, ਅਤੇ ਸਾਡੇ ਨੌਜਵਾਨ ਬਹੁਤ ਜ਼ਿਆਦਾ ਇਹਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰ ਰਹੇ ਨੇ। ਇਹ ਬੜੀ ਖੁਸ਼ੀ ਦੀ ਗੱਲ ਹੈ ਜੀ। ਸੋ ਆਪਾਂ ਦੇਖਿਆ ਵੀ ਹੁਣ ਅਮਰੀਕਾ ਦੇ ਵਿੱਚ 2 ਵਾਰੀ ਖਾਲਿਸਤਾਨ ਨੂੰ ਲੈ ਕੇ ਰੈਫਰੈਂਡਮ ਦੀਆਂ ਵੋਟਾਂ ਵੀ ਹੋਈਆਂ ਆ। ਭਾਰਤ ਸਰਕਾਰ ਜਿੱਥੇ ਕਹਿੰਦੀ ਆ ਵੀ ਤੇ ਚੁਣਿੰਦਾ ਲੋਕ ਨੇ, ਪਰ ਉੱਥੇ ਰਿਕਾਰਡ ਤੋੜ ਇਕੱਠ ਹੋ ਕੇ ਉਹ ਕਿੱਦਾਂ ਦੇਖਦੇ ਆ? ਦੇਖੋ, ਜਿਹੜਾ ਸਿੱਖ ਹੈ ਬਹੁਤ ਜ਼ਿਆਦਾ ਬੇਚੈਨ ਹੈ ਆਪਣੇ ਰਾਜ ਦੇ ਪ੍ਰਤੀ, ਕਿਉਂਕਿ ਜਿੰਨਾ ਸਿੱਖਾਂ ਨੇ ਲਹੂ ਡੋਲ ਕੇ ਸੰਘਰਸ਼ ਲੜਿਆ, ਸਾਡੀ ਉਸ ਤੋਂ ਬਿਨਾਂ
ਕੋਈ ਮਤਲਬ ਹੋਂਦ ਨਹੀਂ ਹੈਗੀ। ਬੇਸਿਕਲੀ ਮਤਲਬ ਉਹ ਸਾਨੂੰ ਐਲੀਮੀਨੇਟ ਕਰਕੇ ਜਾਂ ਸਿਮੀਲੇਟ ਕਰਕੇ ਸਾਨੂੰ ਖਤਮ ਕਰਨਾ ਚਾਹੁੰਦੇ ਨੇ। ਸਿੱਖਾਂ ਦੇ ਵਿੱਚ ਇਹ ਬਹੁਤ ਜ਼ਿਆਦਾ ਉਤਸ਼ਾਹ ਹੈ, ਸਾਨੂੰ ਕਿਸੇ ਤਰੀਕੇ ਵੀ ਖਾਲਿਸਤਾਨ ਮਿਲੇ, ਸਾਡਾ ਆਪਣਾ ਰਾਜ ਪ੍ਰਬੰਧ ਹੋਵੇ। ਅਸੀਂ ਸਾਰੀਆਂ ਰਾਜਨੀਤਿਕ ਪਾਰਟੀਆਂ ਨੂੰ ਵੀ ਪਰਖ ਲਿਆ, ਸਾਰਿਆਂ ਲੋਕਾਂ ਨੂੰ ਹੋਰਾਂ ਨੂੰ ਵੀ ਪਰਖ ਲਿਆ, ਕਿਸੇ ਨੇ ਆਪਦੇ ਰਾਜ ਤੋਂ ਬਿਨਾਂ ਤੁਹਾਡੀ ਬਾਂਹ ਨਹੀਂ ਫੜਨੀ। ਬਿਲਕੁਲ। ਹਾਂਜੀ, ਇਸ ਕਰਕੇ ਸਿੱਖਾਂ ਨੂੰ ਕਿਸੇ ਵੀ ਹੀਲੇ ਵਸੀਲੇ ਆਪਣਾ ਰਾਜ ਮਿਲੇ, ਉਸ ਰਾਜ ਦੇ ਲਈ ਸਿੱਖ ਤਤਪਰ ਨੇ ਤੇ ਆਪਣਾ ਪੂਰਾ ਜ਼ੋਰ ਲਾ ਰਹੇ ਨੇ ਜੀ। ਸੋ ਤੁਸੀਂ ਜਿੱਦਾਂ ਦੱਸ ਰਹੇ ਵੀ ਕਾਫੀ ਪ੍ਰੋਜੈਕਟ ਵੀ ਜਿਹੜੇ ਉਹ ਚੱਲ ਰਹੇ ਨੇ, ਕਿਤਾਬਾਂ ਵੀ ਤੁਸੀਂ ਇੱਥੇ ਲਿਆਂਦੀਆਂ ਆ। ਜੇ ਕਿਸੇ ਦੇ ਕੋਈ ਸਵਾਲ ਨੇ ਤੁਹਾਡੀ ਟੀਮ ਫਿਰ ਉਹ ਸਵਾਲਾਂ ਦੇ ਜਵਾਬ ਵੀ ਦੇ ਰਹੀ ਹੈ ਇੱਥੇ? ਹਾਂਜੀ, ਜਾਂ ਕਿਸੇ ਵੀ ਬੰਦੇ ਨੂੰ, ਕਿਸੇ ਵੀ ਸੱਜਣ ਵੀਰ ਨੂੰ ਸੰਗਤ ਦੇ ਵਿੱਚੋਂ ਕੋਈ ਸਵਾਲ ਹੋਵੇ ਖਾਲਿਸਤਾਨ ਪ੍ਰਤੀ, ਜਿੰਨੀ ਕੁ ਸਾਡੀ ਸਮਝ ਹੈ ਅਸੀਂ ਉਸ ਹਿਸਾਬ ਨਾਲ ਪੂਰਾ ਮਤਲਬ ਉਹਨਾਂ ਸਵਾਲਾਂ ਦੇ ਜਵਾਬ ਦੇ ਸਕਦੇ ਹਾਂ। ਬਿਲਕੁਲ। ਤੇ ਸੋ ਸਰੋਤਿਓ, ਜੇ ਤੁਸੀਂ ਸਟਾਕਟਨ ਗੁਰੂ ਘਰ ਆਏ ਆ ਤਾਂ ਜਿੱਥੇ ਖਾਲਿਸਤਾਨ ਦਾ ਝੰਡਾ ਇੱਥੇ ਲਹਿਰਾ ਰਿਹਾ ਹੈ ਗੁਰਦੁਆਰਾ ਸਾਹਿਬ ਸਟਾਕਟਨ, ਉਸ ਦੇ ਬਿਲਕੁਲ ਨਾਲ ਹੀ ਜਿਹੜਾ ਇਹ ਸਟਾਲ ਆ ਲੱਗਾ ਹੋਇਆ ਆ, ਜਿੱਥੇ ਕੀ ਇਹ ਦਿਖਾਇਆ ਗਿਆ ਆ, ਇੱਥੇ ਦੱਸਿਆ ਗਿਆ ਆ ਵੀ ਖਾਲਿਸਤਾਨ ਦੀ ਮੂਵਮੈਂਟ ਕੀ ਆ, ਕੀ ਜਿਹੜੇ ਸਵਾਲਾਂ ਦੇ ਜਵਾਬ ਵੱਧ ਤੋਂ ਵੱਧ ਦੇਣ ਦੀ ਉਹਨਾਂ ਦੀ ਕੋਸ਼ਿਸ਼ ਆ। ਬਾਕੀ ਇੱਦਾਂ ਵੀਰ ਜਿਹੜੇ ਉਹ ਇੱਥੇ ਬੂਥ ਦੇ ਵਿੱਚ ਖੜੇ ਨੇ, ਲਿਟਰੇਚਰ ਵੀ ਲੈ ਕੇ ਜਾ ਸਕਦੇ ਆ ਤੇ ਇਹ ਜਿਹੜੇ ਪੋਸਟਰ ਲੱਗੇ ਆ ਉਹਦੇ ਵਿੱਚ ਉਹ ਇਤਿਹਾਸ ਵੀ ਜਿਹੜਾ ਉਹ ਤੁਸੀਂ ਪੜ੍ਹ ਸਕਦੇ ਆ। ਕੋਈ ਸਵਾਲ ਹੋਣ ਤੇ ਸਵਾਲਾਂ ਦੇ ਜਵਾਬ ਦੇਣ ਦੇ ਲਈ ਵੀ ਇੱਥੇ ਰੈਡੀ ਨੇ। ਤੇ ਇੰਨੀਆਂ ਗੱਲਾਂ ਦੇ ਨਾਲ ਹੁਣ ਸਮਾਪਤੀ ਕਰਦੇ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ